ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਅਤੇ ਮੇਰੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦੇ ਨਾਲ ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਹਨ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209-277-1013 2092771013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸ਼੍ਰੀ ਦੇਵੀ ਦਾ ਸਰਕਾਰੀ ਸਨਮਾਨ ਤਹਿਤ ਜਿਹੜਾ ਸੰਸਕਾਰ ਦਾ ਹੁਕਮ ਮੁੱਖ ਮੰਤਰੀ ਨੇ ਦਿੱਤਾ ਸੀ। ਮੁੱਖ ਮੰਤਰੀ ਉਹੀ ਆ ਦਵਿੰਦਰ ਫੜਨਵੀਸ। ਜਿਵੇਂ ਕਿਸੇ ਸਮੇਂ ਸੁਖਬੀਰ ਬਾਦਲ ਬੜਾ ਮਸ਼ਹੂਰ ਹੋ ਗਿਆ ਸੀਗਾ ਨਾ, ਸਾਰੇ ਅਖਬਾਰਾਂ 'ਚ ਸੁਖਬੀਰ ਬਾਦਲ ਹੀ ਹੋਇਆ ਕਰਦੀ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਅੰਤਲੇ ਦੌਰ 'ਚ ਸੀ। ਤੇ ਦਵਿੰਦਰ ਫੜਨਵੀਸ ਦਾ ਮਾਮਲਾ ਵੀ ਹੁਣ ਇਹੋ ਜਿਹਾ ਹੀ ਬਣਦਾ ਪਿਆ। ਕਦੇ ਚੂਹਿਆਂ ਵਾਲਾ ਘਟਾਲਾ, ਕਦੇ ਚਾਹ ਵਾਲਾ ਗੜਬੜ ਝਾਲਾ। ਕਦੇ ਇਹ ਖਬਰ ਆ ਜਾਂਦੀ ਹੈ ਕਿ ਇੱਕ ਮੰਤਰੀ ਦਾ ਆਪ ਹੀ 51 ਕਰੋੜ ਰੁਪਈਆ ਕਰਜ਼ਾ ਮਾਫ਼ ਕਰ ਦਿੱਤਾ। ਹੁਣ ਇਹ ਗੱਲ ਸਾਹਮਣੇ ਆਈ ਆ ਕਿ ਜਿਹੜਾ ਸ਼੍ਰੀ ਦੇਵੀ ਦਾ ਸੰਸਕਾਰ ਇਹਨਾਂ ਨੇ ਬੜੇ ਮਾਨ ਸਨਮਾਨ ਦੇ ਨਾਲ, ਜਿਹਨੂੰ ਆਪਾਂ ਸਰਕਾਰੀ ਸਨਮਾਨ ਵੀ ਕਹਿ ਦਿੰਦੇ ਹਾਂ, ਜਿਹੜਾ ਮਾਨ ਸਨਮਾਨ ਨਾਲ ਕੀਤਾ ਸੀਗਾ ਸੰਸਕਾਰ, ਤਾਂ ਉਹ ਦਵਿੰਦਰ ਫੜਨਵੀਸ ਨੇ ਮੌਖਿਕ ਹੁਕਮ ਦਿੱਤਾ ਸੀ, ਮੂੰਹ ਜ਼ਬਾਨੀ ਹੁਕਮ ਦਿੱਤਾ ਸੀਗਾ ਕਿ ਇਹ ਸੰਸਕਾਰ ਇਸ ਤਰ੍ਹਾਂ ਕਰਨਾ ਵਾ। ਇਹ ਇੱਕ RTI ਪਾਈ ਗਈ। ਉਸ RTI ਰਾਹੀਂ ਇਹ ਪੁੱਛਿਆ ਗਿਆ ਕਿ ਜਿਹੜਾ ਸ਼੍ਰੀ ਦੇਵੀ ਨੂੰ ਇਹ ਸਰਕਾਰੀ ਸਨਮਾਨ ਦਿੱਤਾ ਗਿਆ ਸੀਗਾ, ਇਹ ਕਿਹਨੇ ਹੁਕਮ ਕਰਕੇ ਦਵਾਇਆ ਔਰ ਕਿਹਦੇ ਕਹਿਣ ਤੇ ਦਿੱਤਾ ਗਿਆ। ਤਾਂ RTI ਦੇ ਵਿੱਚੋਂ ਜਿਹੜਾ ਜਵਾਬ ਮਿਲਿਆ ਉਹ ਇਹੋ ਹੀ ਆ ਕਿ ਇਹ ਮੁੱਖ ਮੰਤਰੀ ਸਾਹਿਬ ਦੇ ਜ਼ਬਾਨੀ ਕਲਾਮੀ ਹੁਕਮ ਸਨ। ਸੋ ਸਾਰੇ ਹੈਰਾਨ ਸੀਗੇ ਕਿ ਸ਼੍ਰੀ ਦੇਵੀ ਨੂੰ ਏਡਾ ਵੱਡਾ ਸਨਮਾਨ ਦਿੱਤਾ ਗਿਆ, ਸਰਕਾਰੀ ਸਨਮਾਨ ਦਿੱਤਾ ਗਿਆ। ਠੀਕ ਹੈ, ਉਹ ਬਹੁਤ ਵਧੀਆ ਐਕਟਰ ਸੀ ਬੀਬੀ, ਐਸੀ ਗੱਲ ਨਹੀਂ ਹੈ, ਬਹੁਤ ਟੈਲੈਂਟਡ ਸੀਗੀ, ਬਹੁਤ ਉਹਨੇ ਮਾਰ ਕੇ ਮਾਰੇ ਆ ਅਭਿਨੇ ਦੇ ਖੇਤਰ ਦੇ ਵਿੱਚ, ਐਕਟਿੰਗ ਦੇ ਖੇਤਰ ਦੇ ਵਿੱਚ। ਪਰ ਐਸਾ ਕੀ ਉਹਨੇ ਕੀਤਾ ਕਿ ਉਹਨੂੰ ਸਰਕਾਰੀ ਸਨਮਾਨ ਦੇ ਨਾਲ ਰੁਖਸਤ ਕੀਤਾ ਗਿਆ। ਤਾਂ ਹੁਣ ਪਤਾ ਲੱਗਿਆ ਕਿ ਇਹ ਅਸਲ ਦੇ ਵਿੱਚ ਦਵਿੰਦਰ ਫੜਨਵੀਸ ਦਾ ਹੀ ਆਪਣਾ ਇੱਕ ਹੁਕਮ ਸੀ ਜੋ ਅਮਲ ਕੀਤਾ ਗਿਆ। ਹੁਣ ਇਹ ਸਾਰਾ ਕੁਛ ਹੈ ਜਿਹੜਾ ਅੱਗੇ ਵਿਵਾਦ ਬਣ ਸਕਦਾ, ਤੁਹਾਨੂੰ ਪਤਾ ਹੀ ਹੈ। ਵੈਸੇ ਇੱਥੇ ਸਾਰਾ ਕੁਛ ਚੱਲੀ ਜਾਂਦਾ, ਅਟਕਲ ਪੱਚੂ ਲੱਗਦੇ ਆ। ਇੱਕ ਵਾਰੀ ਮੁਹੰਮਦ ਅਖਲਾਕ ਨੂੰ ਜਿਨ੍ਹਾਂ ਨੇ ਮਾਰਿਆ ਸੀਗਾ, ਅਖਲਾਕ ਉਹੀ ਦਾਦਰੀ ਦੇ ਵਿੱਚ ਜਿਹਨੂੰ ਕੁੱਟ ਕੇ ਘਰੇ ਜਾ ਕੇ ਮਾਰ ਦਿੱਤਾ ਸੀਗਾ, ਉਹਦਾ ਇੱਕ ਨਾਮਜ਼ਦ ਕਾਤਲ ਜੇਲ੍ਹ ਦੇ ਵਿੱਚ ਮਰ ਗਿਆ ਤੇ ਉਹਦੀ ਲਾਸ਼ ਜਿਹੜੀ ਆ ਉਹ ਤਿਰੰਗੇ 'ਚ ਲਿਪਟ ਕੇ ਆਈ ਸੀਗੀ, ਤਿਰੰਗੇ 'ਚ ਲਪੇਟੀ ਹੋਈ ਸੀਗੀ। ਉਹਨੂੰ ਵੀ ਇਸੇ ਤਰ੍ਹਾਂ ਦਾ ਹੀ ਸਨਮਾਨ ਦੇ ਦਿੱਤਾ ਗਿਆ ਸੀਗਾ। ਤੇ ਲੋਕੀ ਕਹਿੰਦੇ ਸੀਗੇ ਕਿ ਇਹ ਕਿਹੜਾ ਬਾਰਡਰ ਤੋਂ ਲੜ ਕੇ ਆਇਆ, ਬੰਦਾ ਮਾਰਨ ਦੇ ਦੋਸ਼ ਹੇਠ ਜੇਲ੍ਹ 'ਚ ਗਿਆ ਸੀ, ਉੱਥੇ ਆਪ ਮਰ ਗਿਆ ਤੇ ਤੁਸੀਂ ਇਸ ਤਰ੍ਹਾਂ ਲਈ ਆਉਂਦੇ ਹੋ ਜਿਵੇਂ ਬਹੁਤ ਬਹਾਦਰੀ ਦਾ ਕੰਮ ਕੀਤਾ। ਔਰ ਕਈ ਵਾਰ ਇਹੋ ਜਿਹੀਆਂ ਫੋਟੋਆਂ ਵੀ ਸਾਡੇ ਸਾਹਮਣੇ ਆ ਜਾਂਦੀਆਂ। ਇੱਕ ਜਹਾਜ਼ ਕ੍ਰੈਸ਼ ਦੇ ਵਿੱਚ ਕੁਛ ਫੌਜੀ ਮਰੇ ਗਏ ਸਨ, ਥੋੜੇ ਮਹੀਨੇ ਪਹਿਲਾਂ ਦੀ ਗੱਲ ਆ। ਤੁਸੀਂ ਦੇਖਿਆ ਹੋਣਾ ਕਿ ਗੱਤੇ ਦੇ ਡੱਬਿਆਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਪਾ ਕੇ ਲਿਆਂਦੀਆਂ ਗਈਆਂ ਸਨ ਜੀ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਵਿਚਿੱਤਰ ਜਿਹੀ ਗੱਲ ਆ। ਵੈਸੇ ਇਹ ਸਾਰਾ ਕੁਝ ਜਿਹੜਾ ਕੁਝ ਚੱਲਦਾ ਪਿਆ, ਅਮਰੀਸ਼ ਪੁਰੀ ਜ਼ਰੂਰ ਸੋਚਦਾ ਹੋਣਾ ਕਿ ਸਾਡੇ ਵਾਰੀ ਕਿਉਂ ਰੰਗ ਸੰਸਕਾਰ ਕਰ ਦਿੰਦੇ। ਅਸੀਂ ਵੀ ਲੋਕਾਂ ਨੂੰ ਬਹੁਤ ਇੰਟਰਟੇਨ ਕੀਤਾ ਸੀ ਉਹਨਾਂ ਦਿਨਾਂ 'ਚ। ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ICICI ਬੈਂਕ ਮੁਖੀ ਦੇ ਪਤੀ ਤੇ ਧੂਤ ਦੀ ਗੰਢ ਧੁੱਪ ਖੰਗਾਲਣ ਲਈ ਮੁੱਢਲਾ ਕੇਸ ਦਰਜ।
ਦੇਖੋ ਇਹ ਗੰਢ ਧੁੱਪ ਕੀ ਆ, ਸਭ ਤੋਂ ਪਹਿਲਾਂ ਤੇ ਇਹ ਜਾਣ ਲੈਣਾ ਜ਼ਰੂਰੀ ਆ। ਜਿਹੜੀ ਇੱਕ ਕੰਪਨੀ ਹੁੰਦੀ ਸੀ ਨਾ, ਦੇਸੀ ਕੰਪਨੀ ਵੀਡੀਓਕਾਨ, ਅਸੀਂ ਸਾਰਿਆਂ ਨੇ ਉਹ ਵੀਡੀਓਕਾਨ ਦਾ ਨਾਂ ਜ਼ਰੂਰ ਸੁਣਿਆ ਹੋਏਗਾ। ਤਾਂ ਇਹ ਵੀਡੀਓਕਾਨ ਕੰਪਨੀ ਦਾ ਮਾਲਕ ਆ ਵੇਣੂਗੋਪਾਲ ਧੂਤ। ਸੋ ਅਸਲ ਦੇ ਵਿੱਚ ਇਹਨਾਂ ਦਾ ਬਾਪ ਮਸਾਲਿਆਂ ਦਾ ਕਾਰੋਬਾਰੀ ਸੀਗਾ। ਫਿਰ ਹੌਲੀ ਹੌਲੀ ਉਹਦੇ ਪੈਰ ਜਮਾਏ, ਫਿਰ ਮੁੰਡੇ ਕਾਰੋਬਾਰ ਚ ਆਏ, ਮੁੰਡਿਆਂ ਨੇ ਕੰਪਨੀ ਖੜੀ ਕੀਤੀ। ਪਰ ਉਹ ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਗੁੱਡੀ ਚੜ੍ਹਦੀ, ਕਾਰੋਬਾਰੀਆਂ ਦੇ ਲਾਲਚ ਵੀ ਵੱਧ ਜਾਂਦੇ ਆ। ਇਹਨਾਂ ਨੇ ਹੋਰ ਕਈ ਖੇਤਰਾਂ ਦੇ ਵਿੱਚ, ਕਈ ਸੈਕਟਰਾਂ ਚ ਪੈਰ ਪਸਾਰ ਲਏ। ਫਿਰ ਬਹੁਤੀਆਂ ਬੇੜੀਆਂ ਦੇ ਸਵਾਰ ਕਈ ਵਾਰ ਡੁੱਬ ਜਾਂਦੇ ਆ। ਹਾਲ ਇਹਨਾਂ ਦਾ ਇਹ ਹੋਇਆ। ਇਹ ਚੱਕਰ ਕੀ ਆ ਕਿ ਇਹਨਾਂ ਨੇ ICICI ਬੈਂਕ ਤੋਂ 3200 ਕਰੋੜ ਦਾ ਲੋਨ ਲਿਆ ਸੀਗਾ, 3250 ਕਰੋੜ ਦਾ। ਉਹਦੇ ਚੋਂ 2810 ਕਰੋੜ ਰੁਪਈਆ ਜਿਹੜਾ ਉਹ NPA ਕਰ ਦਿੱਤਾ ਗਿਆ, ਯਾਨੀ ਵੱਟੇ ਖਾਤੇ ਚ ਪਾ ਦਿੱਤਾ ਗਿਆ। ਹੁਣ ਦੋਸ਼ ਇਹ ਲੱਗਦਾ ਕਿ ਜਿਹੜਾ ਇਹ ਕਰਜ਼ਾ ਲਿਆ ਗਿਆ, ਇਹ ਬਿਲਕੁਲ ਪੈਮਾਨਿਆਂ ਤੋਂ ਪਰੇ ਹੋ ਕੇ ਜੋ ਬਣਦੇ ਸੀਗੇ ਅਸਾਸੇ ਇਹਨਾਂ ਦੇ, ਉਹ ਕਿਤੇ ਘੱਟ ਸੀਗੇ ਤੇ ਵੱਧ ਵਿਖਾ ਕੇ ਉਹ ਜਿਸ ਤਰੀਕੇ ਨਾਲ ਜੋੜ ਤੋੜ ਕਰਕੇ ਲਿਆ ਗਿਆ, ਕਿਤੇ ਨਾ ਕਿਤੇ ICICI ਬੈਂਕ ਦੀ ਜਿਹੜੀ ਮੁਖੀ ਆ ਬੀਬੀ ਚੰਦਾ ਕੋਚਰ, ਉਹਦਾ ਹੱਥ ਆ। ਸੋ ਕਹਾਣੀ ਦਾ ਸਾਰਾਂਸ਼ ਇਹ ਆ। ਹੁਣ ਕਹਾਣੀ ਕੀ ਸੀਗੀ ਕਿ ਅਸਲ ਦੇ ਵਿੱਚ 2008 ਚ ਵੇਣੂਗੋਪਾਲ ਧੂਤ ਤੇ ਜਿਹੜੀ ਬੀਬੀ ਚੰਦਾ ਕੋਚਰ ਹੈ, ਇਹਦਾ ਪਤੀ ਦੀਪਕ ਕੋਚਰ ਇੱਕ ਕੰਪਨੀ ਬਣਾਉਂਦੇ ਆ। ਹਾਲਾਂਕਿ 2009 ਦੇ ਵਿੱਚ ਵੇਣੂਗੋਪਾਲ ਧੂਤ ਉਸ ਕੰਪਨੀ ਤੋਂ ਅੱਡ ਹੋ ਜਾਂਦਾ ਤੇ ਆਪਣੇ 25,000 ਸ਼ੇਅਰ ਜਿਹੜੇ ਆ ਉਹ ਦੀਪਕ ਕੋਚਰ ਨੂੰ ਦੇ ਜਾਂਦਾ। ਇਸ ਤੋਂ ਬਾਅਦ 2010 ਦੇ ਵਿੱਚ ਵੇਣੂਗੋਪਾਲ ਧੂਤ ਦੀ ਕੰਪਨੀ, ਜਿਹਨੂੰ ਸੁਪਰੀਮ ਐਨਰਜੀ ਕਹਿੰਦੇ ਆ, ਉਹ NRPL ਜਿਹੜੀ ਪਹਿਲੀ ਕੰਪਨੀ ਬਣਾਈ ਸੀ ਉਹਨੂੰ 64 ਕਰੋੜ ਦਾ ਕਰਜ਼ਾ ਦਿੰਦੀ ਆ। ਉਸ ਤੋਂ ਬਾਅਦ ਵੇਣੂਗੋਪਾਲ ਧੂਤ ਦੀ ਕੰਪਨੀ ਜਿਹੜੀ ਸੁਪਰੀਮ ਐਨਰਜੀ ਆ, ਉਹ NRPL ਜਿਹੜੀ ਕੰਪਨੀ ਛੱਡੀ ਹੈ ਦੀਪਕ ਕੋਚਰ ਨੂੰ, ਉਹਦੇ ਜ਼ਿਆਦਾਤਰ ਸ਼ੇਅਰ ਜਿਹੜੇ ਆ ਉਹ ਆਪ ਆਪਣੇ ਕੋਲ ਰੱਖ ਲੈਂਦੀ ਆ, ਖਰੀਦ ਲੈਂਦੀ ਆ। ਤੇ ਉਹਦਾ ਕੋਈ ਸਹਿਯੋਗੀ ਸੀ ਧੂਤ ਦਾ, ਮਹੀਸ਼ ਚੰਦਰ ਪੁੰਗਲੀਆ, ਉਹਨੂੰ ਇਹ ਸ਼ੇਅਰ ਅੱਗੇ ਦੇ ਦਿੱਤੇ ਜਾਂਦੇ ਆ। ਪਰ ਦੋਸ਼ ਇਹ ਆ ਕਿ 2012 ਦੇ ਵਿੱਚ ਜਦੋਂ ICICI ਬੈਂਕ ਨੇ ਵੀਡੀਓਕਾਨ ਨੂੰ 3250 ਕਰੋੜ ਰੁਪਈਏ ਦਾ ਲੋਨ ਦੇ ਦਿੱਤਾ, ਤਾਂ 6 ਮਹੀਨਿਆਂ ਬਾਅਦ ਉਹ ਜਿਹੜਾ ਮਹੀਸ਼ ਚੰਦਰ ਪੁੰਗਲੀਆ ਜਿਹਦੇ ਹਵਾਲੇ ਸ਼ੇਅਰ ਕੀਤੇ ਸੀ ਧੂਤ ਨੇ, ਉਹ ਸਾਰੀ ਦੀ ਸਾਰੀ ਜਿਹੜੀ ਕੰਪਨੀ ਆ ਉਹ ਦੀਪਕ ਕੋਚਰ ਨੂੰ, ਜਿਹਦੀ ਕਿ ਪਿਨਕਲ ਐਨਰਜੀ ਸੀ, ਉਹਨੂੰ ਸਿਰਫ 9 ਲੱਖ ਚ ਦੇ ਦਿੰਦਾ। ਮਤਲਬ ਕਹਾਣੀ ਇਹ ਆ ਕਿ ਕਿੱਥੇ ਧੂਤ ਦੀ ਕੰਪਨੀ 64 ਕਰੋੜ ਰੁਪਈਆ ਕਰਜ਼ਾ ਦਿੰਦੀ ਇੱਕ ਕੰਪਨੀ ਨੂੰ, ਬਾਅਦ ਦੇ ਵਿੱਚ ਉਤੋਂ ਹੀ ਸਾਰੇ ਸ਼ੇਅਰ ਖਰੀਦ ਲੈਂਦੀ ਆ। ਫਿਰ ਇੱਕ ਵੇਲਾ ਇਹ ਹੁੰਦਾ ਕਿ ਉਹ ਜਿਹੜੀ ਕਰੋੜਾਂ ਦੀ ਪ੍ਰਾਪਰਟੀ ਆ ਉਹ ਮਹਿਜ਼ 9 ਲੱਖ ਚ ਸੌਂਪ ਦਿੱਤੀ ਜਾਂਦੀ ਹੈ ਦੀਪਕ ਕੋਚਰ ਸਾਰੀ ਦੀ ਸਾਰੀ ਕੰਪਨੀ ਦੇ ਜੀ। ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕੌਨਫਲਿਕਟ ਆਫ ਇੰਟਰਸਟ, ਯਾਨੀ ਇੱਕ ਪਾਸੇ ਬੀਬੀ ਚੰਦਾ ਕੋਚਰ ਜਿਹੜੀ ਆ ਉਹ ICICI ਬੈਂਕ ਦੀ ਮੁਖੀ ਆ, ਔਰ ਇਹ ਬੈਂਕ ਇੰਡੀਆ ਦਾ ਦੂਸਰੇ ਨੰਬਰ ਦਾ ਵੱਡਾ ਬੈਂਕ ਆ। ਜੇ ਆਪਾਂ ਜਨਤਕ ਸੈਕਟਰ ਦੇ ਬੈਂਕਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਉਹ ਬੀਬੀ ਉਸ ਬੈਂਕ ਦਾ ਸਾਰਾ ਕੰਮਕਾਰ ਸਾਂਭਦੀ ਆ, ਮੁਖੀ ਆ। ਦੂਸਰੇ ਪਾਸੇ ਉਸੇ ਕੰਪਨੀ ਦੇ ਨਾਲ ਉਹਦਾ ਪਤੀ ਜਿਹੜਾ ਭਾਈਵਾਲ ਹੈ, ਜਿਹੜੀ ਕੰਪਨੀ ਧੋਖੇ ਦੇ ਨਾਲ 3250 ਕਰੋੜ ਰੁਪਈਆ ਲੈ ਕੇ ਦੱਸਦੀ ਆ। ਸੋ ਆਹ ਮਾਮਲਾ ਹੁਣ CBI ਨੇ ਇਸ ਮਾਮਲੇ ਚ, ਜਿਹਨੂੰ ਆਪਾਂ ਪ੍ਰਾਇਮਰੀ ਇਨਵੈਸਟੀਗੇਸ਼ਨ ਕਹਿੰਦੇ ਆ, PE, ਉਹਦੇ ਤੇ ਇਹਨਾਂ ਨੇ ਇੱਕ ਮਾਮਲਾ ਦਰਜ ਕਰ ਲਿਆ। ਸੋ PI, ਸੱਚ ਮੈਂ PE ਕਹਿ ਦਿੱਤਾ, PI ਹੁੰਦੀ ਆ ਉਹ ਮੁੱਢਲੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੁੱਛਗਿੱਛ ਕਰਨ ਲਈ। ਸੋ ਇਹਦੇ ਵਿੱਚ ਹੁਣ ਸਿੱਧੇ ਤੌਰ ਤੇ ਚੰਦਾ ਕੋਚਰ ਦਾ ਹਾਲੇ ਨਾਂ ਤੇ ਆਇਆ ਨਹੀਂ, ਪਰ ਦੀਪਕ ਕੋਚਰ ਔਰ ਵੇਣੂਗੋਪਾਲ ਧੂਤ, ਇਹਨਾਂ ਦੋਨਾਂ ਤੋਂ ਪੁੱਛ ਪੜਤਾਲ ਉਹਨਾਂ ਨੇ ਕਰਨੀ ਆ। ਪਰ ਦਰਵਾਜ਼ਾ ਖੁੱਲਾ, ਰਸਤਾ ਖੁੱਲਾ। ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਸਿੱਧੀ FIR ਵੀ ਦਰਜ ਹੋ ਜਾਵੇ, ਔਰ ਹੋ ਸਕਦਾ ਕਿ ਜਿਹੜੀ ਬੀਬੀ ਚੰਦਾ ਕੋਚਰ ਆ ਉਹ ਵੀ ਇਸ ਮਾਮਲੇ 'ਚ ਕਿਤੇ ਨਾ ਕਿਤੇ ਫਸ ਜਾਵੇ। ਜੀ ਮਿੰਟੂ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸ਼ਵੈਤ ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ। ਦੇਖੋ, ਇਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਸੰਕੇਤ ਇਹ ਦੇ ਦਿੱਤੇ ਸੀਗੇ ਕਿ ਕੁਝ ਸਟੇਟਾਂ ਦੇ ਅੰਦਰ ਫੇਰ ਬਦਲ ਕਰਨਗੇ, ਜਿੱਦਾਂ ਛੱਤੀਸਗੜ੍ਹ, ਪੰਜਾਬ, ਰਾਜਸਥਾਨ, ਇੱਕਾ ਦੁੱਕਾ ਹੋਰ ਸੂਬਿਆਂ ਦੀਆਂ ਵਾਈਆਂ ਸਵਾਈਆਂ ਆਉਂਦੀਆਂ ਪਈਆਂ ਸੀਗੀਆਂ ਕਿ ਇਹ ਥੋੜ੍ਹੀਆਂ ਬਹੁਤ ਤਬਦੀਲੀਆਂ ਕਰਨਗੇ। ਪਰ ਵੈਸੇ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਆ ਕਿ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਪੰਜਾਬ ਨੂੰ ਇਹਨਾਂ ਨੇ ਪਹਿਲ ਦੇ ਆਧਾਰ ਤੇ ਲਿਆ। ਇੱਥੇ ਇਹਨਾਂ ਨੇ ਤਬਦੀਲੀ ਕਰ ਦਿੱਤੀ ਹੈ, ਆਪਣਾ ਸਟੇਟ ਹੈਡ ਜਿਹੜਾ ਬਦਲ ਦਿੱਤਾ। ਵਿਜੇ ਸਾਂਪਲਾ ਦੀ ਛੁੱਟੀ ਕਰ ਦਿੱਤੀ ਗਈ ਆ,
ਸ਼ਵੇਤ ਮਲਿਕ ਤੇ ਗੁਣਾ ਪਾ ਦਿੱਤਾ ਗਿਆ, ਇਹਨੂੰ ਸਾਰਾ ਕੰਮਕਾਰ ਸੰਭਾਲ ਦਿੱਤਾ ਗਿਆ ਕਿ ਤੂੰ ਭਾਰਤੀ ਜਨਤਾ ਪਾਰਟੀ ਦਾ ਮੁਸਤਕਬਲ ਜਿਹੜਾ ਉਹ ਪੰਜਾਬ ਦੇ ਵਿੱਚ ਮਜ਼ਬੂਤ ਕਰੇਗਾ। ਹੁਣ ਸ਼ਵੇਤ ਮਲਿਕ ਰਾਜ ਸਭਾ ਦਾ ਮੈਂਬਰ ਵੀ ਆ, ਅੰਮ੍ਰਿਤਸਰ ਦਾ ਮੇਅਰ ਵੀ ਰਿਹਾ। ਇਹ ਦੇਖੀਏ ਵਿਜੇ ਸਾਂਪਲਾ ਦੇ ਮੁਕਾਬਲੇ ਬੜੀ ਤੇਜ਼ੀ ਨਾਲ ਵਧਿਆ। ਵਿਜੇ ਸਾਂਪਲਾ ਦੀ ਸਮੱਸਿਆ ਇਹ ਸੀਗੀ ਕਿ ਇੱਕ ਤੇ ਉਹਦਾ ਰਵੱਈਆ ਜਿਹੜਾ ਉਹ ਹਮਲਾਵਰੀ ਨਹੀਂ ਹੈ, ਜਿਹੜਾ ਕਿ ਸਿਆਸਤ ਦੇ ਵਿੱਚ ਹੋਣਾ ਲਾਜ਼ਮੀ, ਔਰ ਦੂਸਰਾ ਇਹ ਨੈਗੇਟਿਵ ਉਹਦੇ ਹੱਕ 'ਚ ਗੱਲ ਗਈ ਕਿ ਉਹਦੇ ਕਾਰਜਕਾਲ ਦੇ ਵਿੱਚ ਦੋ ਧੜੇ ਬਣ ਗਏ। ਧੜੇ ਤੇ ਵੈਸੇ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹੀ ਆ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਵਿਰੋਧ 'ਚ ਗਈ ਉਹ ਇਹ ਸੀਗੀ ਕਿ ਇੱਕ ਧੜਾ ਇਹੋ ਜਿਹਾ ਬਣ ਗਿਆ ਜਿਹਨੇ ਇਹ ਧਾਰਨਾ ਬਣਾ ਲਈ ਕਿ ਅਸੀਂ ਅਕਾਲੀਆਂ ਦੇ ਨਾਲ ਨਹੀਂ ਰਹਿਣਾ ਜੀ, ਜੇ ਅਸੀਂ ਅਕਾਲੀਆਂ ਦੇ ਨਾਲ ਰਹੂਗੇ ਤਾਂ ਸਾਡੀ ਇੱਥੇ ਇਹ ਦੁਰਦਸ਼ਾ ਜਿਹੜੀ ਉਹ ਵਾਰ-ਵਾਰ ਹੁੰਦੀ ਰਹਿਣੀ ਆ। ਸੋ ਇਸ ਕਰਕੇ ਉਹ ਜਿਹੜਾ ਧੜਾ ਸੀਗਾ ਉਹਦਾ ਕਿਤੇ ਨਾ ਕਿਤੇ ਦਬਾਅ ਹਾਈ ਕਮਾਂਡ ਨੂੰ ਮਜਬੂਰ ਕਰ ਗਿਆ ਇਹ ਫੈਸਲਾ ਲੈਣ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਅਸੀਂ ਵਿਜੇ ਸਾਂਪਲਾ ਨੂੰ ਬਰਕਰਾਰ ਰੱਖਿਆ ਹੋ ਸਕਦਾ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਬਾਗੀ ਹੋ ਜਾਏ। ਔਰ ਦੂਸਰੀ ਚੀਜ਼ ਇਹ ਆ ਕਿ ਵਿਜੇ ਸਾਂਪਲਾ ਲਗਾਤਾਰ ਅਸਫਲ ਹੋ ਰਿਹਾ ਸੀ, ਔਰ ਖਾਸ ਤੌਰ ਤੇ ਜਿਹੜੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਆ ਉਹ ਤੇ ਬੁਰੀ ਤਰ੍ਹਾਂ ਹਾਰ ਗਿਆ ਉਹਦੀ ਨੁਮਾਇੰਦਗੀ ਦੇ ਵਿੱਚ, ਤਾਂ ਉਹਦੀ ਸਾਖ ਬਿਲਕੁਲ ਡਿੱਗ ਚੁੱਕੀ ਸੀਗੀ। ਇਹਨਾਂ ਦੇ ਕੋਲ ਤਬਦੀਲੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀਗਾ। ਹੁਣ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਹੋਊਗੀ ਕਿ ਸ਼ਵੇਤ ਮਲਿਕ ਇਹਨਾਂ ਸਾਰੀਆਂ ਪਰਿਸਥਿਤੀਆਂ ਚੋਂ ਕਿਵੇਂ ਨਿਕਾਲਦਾ, ਕਿਵੇਂ ਕੱਢਦਾ ਪਾਰਟੀ ਨੂੰ, ਕਿਵੇਂ ਆਪ ਨਿਕਲਦਾ। ਔਰ ਦੂਜੀ ਚੀਜ਼ ਇਹ ਆ ਕਿ ਜਿਹੜਾ ਉਹ ਧੜਾ ਜਿਹੜਾ ਇਸ ਧਾਰਨਾ ਤੇ ਹਾਲੇ ਵੀ ਅਡੋਲ ਆ ਕਿ ਅਸੀਂ ਅਕਾਲੀਆਂ ਦੇ ਨਾਲ ਨਹੀਂ ਰਹਿਣਾ, ਉਹਨਾਂ ਨੂੰ ਕਿਸ ਤਰ੍ਹਾਂ ਰਜ਼ਾਮੰਦ ਕੀਤਾ ਜਾਂਦਾ ਹੈ, ਇਹ ਸਭ ਤੋਂ ਵੱਡੀ ਸਮੱਸਿਆ ਹੋਏਗੀ ਸ਼ਵੇਤ ਮਲਿਕ ਲਈ। ਦੇਖਦੇ ਹਾਂ ਕਿ ਕਿੱਦਾਂ ਨਜਿੱਠੀ ਜਾਂਦੀ ਆ। ਉਦਾਂ ਵਿਜੇ ਸਾਂਪਲਾ ਨੇ ਗੱਲ 'ਚ ਢੋਲ ਪਾ ਕੇ ਬਥੇਰਾ ਢੋਲ ਕੁੱਟਿਆ ਸੀਗਾ ਕਿ ਮੈਂ ਬੜਾ ਜ਼ੋਰ ਲਾਈ ਜਾਂਦਾ, ਮੇਰੀ ਪੰਜਾਬੀ ਗੱਲ ਹੀ ਨਹੀਂ ਸੁਣਦੇ, ਪਰ ਬਾਵਜੂਦ ਇਸ ਦੇ ਉਹਦੇ ਢੋਲ ਕੁੱਟੇ ਤੋਂ ਭਾਰਤੀ ਜਨਤਾ ਪਾਰਟੀ ਨੇ ਕੌੜਾ ਘੁੱਟ ਭਰ ਲਿਆ। ਪਰ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦੀ ਮਜਬੂਰੀ ਸੀਗੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕਿੰਗਰਾ ਕਰ ਗਿਆ ਕਿਨਾਰਾ ਛੋਟੇਪੁਰ ਤੋਂ ਤੇ ਛੱਡ ਕੇ ਹੁਣ ਰਲਿਆ ਕਾਂਗਰਸ 'ਚ। ਛੋਟੇਪੁਰ ਤੇ ਵੈਸੇ ਕਹੂਗਾ ਕਿ ਕਿਸੇ ਦੇ ਜਾਣ ਨਾਲ ਸਾਡੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ, ਜ਼ਮਾਨਤ ਸਾਡੀ ਇਹਦੇ ਹੁੰਦਿਆਂ ਵੀ ਨਹੀਂ ਸੀ ਬਚਦੀ, ਜ਼ਮਾਨਤ ਸਾਡੀ ਇਹਦੇ ਗਿਆ ਵੀ ਨਹੀਂ ਬਚਣੀ। ਉਹਦਾ ਇਹੋ ਹੀ ਸ਼ਾਇਦ ਨਜ਼ਰੀਆ ਰਹੇਗਾ। ਸੁੱਚਾ ਸਿੰਘ ਛੋਟੇਪੁਰ ਦਾ ਇਹ ਲੈਫਟੀਨੈਂਟ ਜਿਹੜਾ ਉਹ ਅਚਾਨਕ ਕਾਂਗਰਸ ਦੇ ਪੰਜੇ ਦਾ ਗੁੱਟ ਫੜ ਕੇ ਬਹਿ ਗਿਆ। ਇਹ ਕਿਸੇ ਨੇ ਵੈਸੇ ਸੋਚਿਆ ਨਹੀਂ ਸੀਗਾ, ਕਿਉਂਕਿ ਕਿੰਗਰਾ ਸਾਹਿਬ ਬੜੀਆਂ ਗੱਲਾਂ ਕਰਿਆ ਕਰਦੇ ਆ ਅਤੀਤ ਦੇ ਵਿੱਚ, ਔਰ ਬੜੇ ਵੱਡੇ ਦਾਅਵੇ ਕਰਿਆ ਕਰਦੇ ਸੀਗੇ ਕਿ ਪੰਜਾਬ ਪ੍ਰਸਤ ਨੇ, ਉਹ ਪੰਜਾਬ ਲਈ ਕੰਮ ਕਰਦੇ ਆਜੂ ਆ। ਪਰ ਹੁਣ ਉਹ ਕਾਂਗਰਸ ਦੇ ਨਾਲ ਗਏ, ਘੱਟੋ ਘੱਟ 1 ਸਾਲ ਦਾ ਰਿਪੋਰਟ ਕਾਰਡ ਵੇਖ ਕੇ ਲੋਕਾਂ ਨੂੰ ਦੱਸ ਕੇ ਤੇ ਜਾਂਦੇ ਕਿ ਮੈਂ ਆਹ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ ਹਤੈਸ਼ੀ ਵੇਖੀਆਂ, ਪੰਜਾਬ ਪੱਖੀ ਵੇਖੀਆਂ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਹਾਂ ਜੋ ਚੀਜ਼ਾਂ ਸਾਨੂੰ ਨਹੀਂ ਦਿਸੀਆਂ ਉਹ ਕਿੰਗਰਾ ਸਾਹਿਬ ਨੂੰ ਦਿਸ ਗਈਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਸੀ, ਕਿਉਂਕਿ ਇਹਨਾਂ ਨੇ ਹਮੇਸ਼ਾ ਇਹੀ ਹੋਕਾ ਦਿੱਤਾ ਕਿ ਅਸੀਂ ਪੰਜਾਬ ਨੂੰ ਬਚਾਉਣ ਆਏ ਹਾਂ, ਅਸੀਂ ਪੰਜਾਬ ਪ੍ਰਸਤ ਲੋਕ ਹਾਂ, ਪੰਜਾਬ ਵਫਾਦਾਰ ਲੋਕ ਹਾਂ, ਸਾਨੂੰ ਪੰਜਾਬ ਦਾ ਹੇਜ ਆ, ਸਾਨੂੰ ਪੰਜਾਬ ਦਾ ਮੋਹ ਆ, ਸਾਨੂੰ ਪੰਜਾਬ ਦਾ ਭੈ ਆ ਕਿ ਕਿਤੇ ਇਹ ਖਤਮ ਨਾ ਹੋ ਜਾਵੇ। ਤਾਂ ਘੱਟੋ ਘੱਟ ਇਹਨਾਂ ਨੂੰ ਦੱਸਣਾ ਚਾਹੀਦਾ। ਦੂਜੀ ਚੀਜ਼ ਇਹ ਆ ਕਿ ਦੇਖੋ ਹਰੇਕ ਬੰਦੇ ਦੀ ਚੋਇਸ ਹੈ, ਹਰੇਕ ਬੰਦੇ ਦੀ ਨਿੱਜੀ ਆਜ਼ਾਦੀ, ਉਹ ਕਿਤੇ ਵੀ ਜਾ ਸਕਦਾ, ਪਰ ਕਿੰਗਰਾ ਦਾ ਇਹ ਜਿਹੜਾ ਫੈਸਲਾ ਮੇਰੇ ਖਿਆਲ ਦੇ ਨਾਲ ਕਿਸੇ ਨੂੰ ਵੀ ਕੋਈ ਬਹੁਤਾ ਫਰਕ ਨਹੀਂ ਪਾਊਗਾ, ਨਾ ਤੇ ਕਾਂਗਰਸ ਨੂੰ ਬਹੁਤਾ ਫਰਕ ਪੈਣਾ, ਨਾ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਛੋਟੇਪੁਰ ਨੂੰ ਫਰਕ ਪੈਣਾ। ਉਹਨਾਂ ਦੀਆਂ ਜ਼ਮਾਨਤਾਂ ਕੱਲ ਵੀ ਜ਼ਬਤ ਸੀ ਤੇ ਉਹਨਾਂ ਦੀਆਂ ਜ਼ਮਾਨਤਾਂ ਅੱਜ ਵੀ ਸ਼ਾਇਦ ਜ਼ਬਤ ਆ, ਨਾ ਹੀ ਕਿਸੇ ਹੋਰ ਧਿਰ ਨੂੰ ਇਹਦਾ ਕੋਈ ਬਹੁਤਾ ਨੁਕਸਾਨ ਫਾਇਦਾ ਹੋਣਾ। ਕਿੰਗਰਾ ਸਾਹਿਬ ਦੀ ਮੇਰੇ ਖਿਆਲ ਦੇ ਨਾਲ ਜਿਹੜੀ ਇੱਕ ਆਕਾਂਕਸ਼ਾ ਰਹੀ ਹੈ ਅਤੀਤ ਦੇ ਵਿੱਚ ਕਿ ਉਹ ਸਰਕਾਰ ਦਾ ਹਿੱਸਾ ਬਣ ਜਾਣ, ਮੇਰੇ ਖਿਆਲ ਦੇ ਨਾਲ ਉਹ ਆਕਾਂਕਸ਼ਾ ਪੂਰੀ ਹੋ ਗਈ ਆ, ਉਹ ਰੀਝ ਪੂਰੀ ਹੋ ਗਈ ਆ। ਹੁਣ ਜਿਹੜਾ ਉਹ ਕਹਿੰਦੇ ਸੀਗੇ ਕਿ ਸਾਨੂੰ ਇੱਕ ਵਾਰੀ ਪਾਵਰ 'ਚ ਲੈ ਆਓ, ਸਰਕਾਰ ਦਾ ਅਸੀਂ ਹਿੱਸਾ ਬਣ ਜਾਈਏ, ਅਸੀਂ ਪੰਜਾਬ ਨੂੰ ਬਦਲ ਕੇ ਧਰ ਦਿਆਂਗੇ, ਅਸੀਂ ਪੰਜਾਬ ਨੂੰ ਅੱਗੇ ਤੋਰ ਦਿਆਂਗੇ, ਹੁਣ ਉਹਨਾਂ ਦੇ ਕੋਲ ਇਹ ਵੀ ਮੌਕਾ ਹੈਗਾ ਜੀ, ਉਹ ਸਾਬਤ ਕਰਨ ਕੋਈ ਉਹ ਕੁਛ ਕਰ ਸਕਦੇ ਆ। ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੋਊਗਾ। ਉਂਝ ਜਿੱਥੋਂ ਤੁਰੇ ਸੀਗੇ ਦੇਖ ਲਓ ਉਹ ਆਈਡੀਓਲੋਜੀ ਔਰ ਫਿਰ ਕਿੱਥੇ ਆਏ ਆ। ਵੈਸੇ ਇਹ ਵੀ ਕਮਾਲ ਦੀ ਗੱਲ ਆ ਕਿ ਕਿਸੇ ਸਮੇਂ ਦਿੱਲੀ ਦੇ ਵਿੱਚ ਜਦੋਂ ਇਹ ਅਫਸਰ ਹੁੰਦੇ ਸੀਗੇ ਬਹੁਤਾ ਸਮਾਂ ਇਹਨੇ ਕਿੰਗਰਾ ਸਾਹਿਬ ਨੇ ਕਾਂਗਰਸੀਆਂ ਦੇ ਨਾਲ ਹੀ ਉੱਥੇ ਕੰਮ ਕੀਤਾ, ਪਰ
ਕਿੱਥੋਂ ਤੁਰੇ ਔਰ ਵਾਇਆ ਕੇਜਰੀਵਾਲ, ਫਿਰ ਆ ਜਿਹੜੀ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਵਿੱਚੋਂ ਜੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਸਮਰਥਨ ਕਰ ਦਿੱਤਾ ਸੀਗਾ। ਹੁਣ ਦੇਖੋ ਭਾਰਤੀ ਜਨਤਾ ਪਾਰਟੀ ਜਦੋਂ ਇਹਨਾਂ ਤੋਂ ਸਮਰਥਨ ਲੈ ਕੇ ਗਈ ਸੀਗੀ ਤੇ ਉਦੋਂ ਕਿੰਗਰਾ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਸਾਰੀਆਂ ਗੱਲਾਂ ਛੱਡੋ, ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਕੇਂਦਰ 'ਚ। ਹੁਣ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਇਸ ਸਾਲ ਦੇ ਅੰਦਰ ਅੰਦਰ ਮੋਦੀ ਸਾਹਿਬ ਤੋਂ ਕੀ ਬੁਰਾ ਕੰਮ ਹੋ ਗਿਆ ਕਿ ਹੁਣ ਕਾਂਗਰਸ ਅੱਛਾ ਕੰਮ ਜਾਪਦੀ ਹੈ ਤੁਹਾਨੂੰ ਕਰਦੀ। ਸੋ ਇਹ ਜਿਸ ਤਰੀਕੇ ਨਾਲ ਤੁਰਦੇ ਪਏ ਉੱਥੋਂ ਇਉਂ ਲੱਗਦਾ ਕਿ ਉਹ ਜਿਵੇਂ ਕਿਸੇ ਨੇ ਆਖਿਆ ਨਾ ਕਿ ਇੱਕ ਥਾਂ ਤੇ ਲਮਕਿਆ ਰਹੇ ਉਸਨੂੰ ਜਿੰਦਰਾ ਕਹਿੰਦੇ ਨੇ, ਜਿਹੜਾ ਤਨ ਦਾ ਪੀਵੇ ਪਾਣੀ ਉਹਨੂੰ ਕਿੰਗਰਾ ਕਹਿੰਦੇ ਨੇ। ਸੋ ਮੇਰੇ ਖਿਆਲ ਦੇ ਨਾਲ ਇਹ ਜਿੰਦਰਾ ਬਣ ਕੇ ਇੱਕ ਥਾਂ ਲਮਕ ਕੇ ਉਹ ਆਪਣੀ ਸਿਆਸੀ ਜ਼ਿੰਦਗੀ ਬਤੀਤ ਨਹੀਂ ਕਰਨਾ ਚਾਹੁੰਦੇ, ਤੁਰ ਫਿਰ ਕੇ ਮੇਲਾ ਵੇਖਣਾ ਚਾਹੁੰਦੇ ਆ। ਤੇ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਵੀ ਕੋਈ ਉਹ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਇੱਥੋਂ ਇਹ ਤਾਂ ਨਹੀਂ ਲੱਗਦਾ ਵੀ ਛੋਟੇਪੁਰ ਹੁਣਾਂ ਦੀ ਵੀ ਵਾਪਸੀ ਹੋ ਜੂਗੀ ਕਿਸੇ ਨਾ ਕਿਸੇ ਪਾਰਟੀ 'ਚ, ਕਿਉਂਕਿ ਰਹਿ ਤਾਂ ਸਾਰੇ 'ਚ ਹੀ ਆਏ ਆ। ਬਿਲਕੁਲ ਉਹ ਚਲੇ ਜਾਣਗੇ। ਵੈਸੇ ਨਿੰਮ ਦੇ ਸੰਦੂਕਾਂ ਕੋ ਜੇ ਨਾਲ ਹੀ ਲੈ ਜਾਂਦੇ ਤੇ ਚੰਗਾ ਸੀਗਾ। ਉਹ ਵੈਸੇ ਉਹ ਕਹਿਣ ਡਏ ਸੀ ਥੋੜੇ ਦਿਨ ਪਹਿਲਾਂ ਛੋਟੇਪੁਰ ਸਾਹਿਬ ਹੋ ਰਹੀ ਕਿ ਆਪਾਂ ਇੱਕ ਫਰੰਟ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ, ਤੇ ਲੋਕੀ ਕਹਿੰਦੇ ਸੀਗੇ ਹੁਣ ਸੁੱਚਾ ਸਿੰਘ ਛੋਟੇਪੁਰ ਨੇ ਕਣਕ ਪਕਾ ਲਈ ਆ, ਇਹ ਬਸ ਛਮਾਈ ਦੀ ਛਮਾਈ ਨਿਕਲਦਾ, ਜਦੋਂ ਫਸਲ ਇਹਦੀ ਪੱਕ ਜਾਂਦੀ ਸਾਂਭ ਲੈਂਦਾ ਦਾਣਾ ਫੱਕਾ, ਉਦੋਂ ਆ ਕੇ ਲੋਕਾਂ ਨੂੰ ਕਹਿ ਦਿੰਦਾ ਕਿ ਆਓ ਹੁਣ ਪੰਜਾਬ ਬਚਾਈਏ, ਫਿਰ 6 ਮਹੀਨੇ ਬਹਿ ਜਾਂਦਾ, ਛਮਾਈ ਫਿਰ ਪਾਰ ਲੰਘ ਜਾਂਦੀ ਹੈ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਪੰਜਾਬੀ ਗੀਤਾਂ ਦੇ ਵਿੱਚ ਹਥਿਆਰਬਾਜ਼ੀ ਅਤੇ ਲੱਚਰਤਾ ਰੋਕਣ ਲਈ ਪੰਜਾਬ ਸੱਭਿਆਚਾਰ ਕਮਿਸ਼ਨ ਗਠਨ। ਦੇਖੋ ਇਹ ਜਿਹੜਾ ਸੱਭਿਆਚਾਰਕ ਕਮਿਸ਼ਨ ਦਾ ਗਠਨ ਕੀਤਾ ਗਿਆ, ਇਹਦੇ ਚੇਅਰਮੈਨ ਆ ਮਿਸਟਰ ਅਮਰਿੰਦਰ ਸਿੰਘ ਜੀ, ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਕਿਹਾ ਜਾਂਦਾ, ਔਰ ਦੂਸਰੇ ਜਿਹੜੇ ਉਪ ਚੇਅਰਮੈਨ ਆ ਉਹ ਹੈਗੇ ਆ ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਬਾਰੇ ਵੀ ਸਾਰੇ ਜਾਣਦੇ ਹੋਣੇ ਆ। ਤਾਂ ਅੱਜ ਜਿਹੜੀਆਂ ਇਹ ਦੀਰਘ ਵਿਚਾਰਾਂ ਹੋਈਆਂ ਔਰ ਜਿੱਥੋਂ ਇਹ ਐਲਾਨ ਹੋਇਆ, ਉਹ ਜਿਹੜੀਆਂ ਵਿਚਾਰਕ ਉੱਥੇ ਸ਼ਖਸੀਅਤਾਂ ਬੈਠੀਆਂ ਸੀਗੀਆਂ, ਉਹਨਾਂ ਦੇ ਵਿੱਚ ਗੁਰਪ੍ਰੀਤ ਘੁੱਗੀ ਜੀ ਵੀ ਸੀਗੇ, ਪਾਤਰ ਸਾਹਿਬ ਵੀ ਸੀਗੇ, ਪੰਮੀ ਬਾਈ ਸਾਹਿਬ ਵੀ ਸੀਗੇ, ਹੋਰ ਵੀ ਕਈ ਹੋਣੇ ਆ, ਪਰ ਫੋਟੋ ਦੇ ਵਿੱਚ 5-7 ਜਣੇ ਇਹ ਨਜ਼ਰ ਆਉਂਦੇ ਆ। ਸੋ ਇਸ ਕਮਿਸ਼ਨ ਦਾ ਗਠਨ ਕੀਤਾ ਗਿਆ ਔਰ ਇਸ ਕਮਿਸ਼ਨ ਦਾ ਮੰਤਵ ਇਹ ਦੱਸਿਆ ਗਿਆ ਕਿ ਜੇ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਦਾ, ਲੱਚਰਤਾ ਨੂੰ ਪ੍ਰਮੋਟ ਕਰਦਾ, ਅਸ਼ਲੀਲਤਾ ਨੂੰ ਪ੍ਰਮੋਟ ਕਰਦਾ, ਤੇ ਇਹ ਕਮਿਸ਼ਨ ਉੱਤੇ FIR ਦਰਜ ਕਰਵਾਊਗਾ। ਔਰ ਨਵਜੋਤ ਸਿੱਧੂ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ ਕਿ 3 ਮਹੀਨੇ ਤੱਕ ਦੀ ਅਸੀਂ ਕੈਦ ਵੀ ਕਰਵਾਵਾਂਗੇ। ਵੈਸੇ ਉਹ ਜਿਹੜੇ ABP ਦੇ ਪੱਤਰਕਾਰ ਆ ਯਾਦਵਿੰਦਰ ਸਿੰਘ, ਬੜੇ ਤਗੜੇ ਪੱਤਰਕਾਰ ਆ, ਉਹਨਾਂ ਨੇ ਨਾਲ ਦੀ ਨਾਲ ਇੱਕ ਰਿਪੋਰਟ ਦਿੱਤੀ। ਉਹ ਕਹਿੰਦੇ ਕਿ ਇਸ ਕਮਿਸ਼ਨ ਦੇ ਸੱਜੇ ਪਾਸੇ ਜਿਹੜੇ ਬੈਠੇ ਸਨ ਪੰਮੀ ਬਾਈ, ਉਹ ਤੇ ਆਪ ਗਾਣਾ ਗਾਇਆ ਕਰਦੇ ਸੀ ਕਿਸੇ ਸਮੇਂ ਕਿ 2 ਚੀਜ਼ਾਂ ਜੱਟ ਭਾਲਦਾ, ਦਾਰੂ ਘਰ ਦੀ ਤੇ ਬੰਦੂਕ 12 ਬੋਰ ਦੀ। ਤੇ ਉਹ ਕਹਿੰਦੇ ਕਿ ਇਹਦੇ ਤੋਂ ਹੁਣ ਤੁਸੀਂ ਕਿਹੜੀ ਸੱਭਿਆਚਾਰ ਦੀ ਸੇਵਾ ਕਰਵਾਉਣ ਲੱਗੇ ਹੋ? ਜਿਹੜੇ ਬੰਦੇ ਆਪ ਇਸ ਤਰ੍ਹਾਂ ਦੇ ਗਾਣੇ ਗਾ ਕੇ ਸੇਵਾ ਕਰਦੇ ਰਹੇ ਲੋਕਾਂ ਦੀ, ਹੁਣ ਉਹ ਇਸ ਕਮਿਸ਼ਨ ਦੇ ਵਿੱਚ ਬਹਿ ਕੇ ਇਸ ਤਰ੍ਹਾਂ ਦੇ ਗਾਣਿਆਂ ਨੂੰ ਰੋਕਣਗੇ? ਕਿੱਦਾਂ ਰੋਕਣਗੇ? ਸਮਝ ਤੋਂ ਪਰੇ ਦੀ ਗੱਲ ਆ। ਸੋ ਖੈਰ, ਪਰ ਜੋ ਮਰਜ਼ੀ ਆ, ਇਹ ਕਿੰਤੂ ਪ੍ਰੰਤੂ ਹੋਣਗੇ। ਪਰ ਜੇ ਇਸ ਕਮਿਸ਼ਨ ਦਾ ਗਠਨ ਹੋ ਜਾਂਦਾ, ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਨੱਥ ਪਾਉਣ ਲਈ ਕੋਸ਼ਿਸ਼ ਕਰਾਂਗੇ, ਕਾਨੂੰਨ ਵੀ ਬਣਾਵਾਂਗੇ, ਸਜ਼ਾ ਵੀ ਦੇਵਾਂਗੇ, FIR ਦਰਜ ਕਰਿਆ ਕਰਾਂਗੇ, ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਦੇਖੋ ਅਪੀਲਾਂ ਬਹੁਤ ਹੋ ਗਈਆਂ। ਵੈਸੇ ਮੈਂ ਤੇ ਇਸ ਹੱਕ ਦੇ ਵਿੱਚ ਆ ਕਿ ਕੋਈ ਵੀ ਬੰਦਾ ਲਿਖਣ ਵਾਲਾ ਉਹ ਆਪਣੀ ਮਰਜ਼ੀ ਅਨੁਸਾਰ ਲਿਖੇ, ਪਰ ਉਹਦੀ ਮਰਜ਼ੀ ਦੇ ਆਲੇ ਦੁਆਲੇ ਮਰਿਆਦਾ ਦੀ ਕੰਧ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਜਦੋਂ ਹੁਣ ਕੋਈ ਬੰਦਾ ਮਰਿਆਦਾ ਦੀ ਕੰਧ ਉਸਾਰਦਾ ਹੀ ਨਹੀਂ ਆਪਣੀ ਸੋਚ ਦੇ ਆਲੇ ਦੁਆਲੇ, ਤਾਂ ਜਦੋਂ ਕੋਈ ਬੰਦਾ ਕਿਸੇ ਦੇ ਬੰਨੇ ਹੱਥ ਇਹ ਵਹਿੰਦਾ ਹੀ ਨਹੀਂ ਆ, ਤਾਂ ਫਿਰ ਕੋਈ ਨਾ ਕੋਈ ਕਾਨੂੰਨ ਦਾ ਸਹਾਰਾ, ਕੋਈ ਨਾ ਕੋਈ ਸਖਤਾਈ ਦਾ ਸਹਾਰਾ ਤੇ ਫਿਰ ਲੈਣਾ ਹੀ ਪਊਗਾ। ਸੋ ਸਾਡੇ ਜਿਹੜੇ ਗੀਤਕਾਰ ਆ, ਮੈਂ ਸਾਰੇ ਤੇ ਨਹੀਂ ਕਹਿੰਦਾ, ਬਹੁਤ ਸਾਰੇ ਗੀਤਕਾਰ ਏਦਾਂ ਦੇ ਜਿਹੜੇ ਲੋਕ ਪੱਖੀ ਵੀ ਲਿਖਦੇ ਆ, ਸਮਾਜ ਪੱਖੀ ਵੀ ਲਿਖਦੇ ਆ, ਪਰ ਕੁਛ ਕੁ ਗੀਤਕਾਰ ਐਸੇ ਆ ਜਿਨ੍ਹਾਂ ਨੇ ਕੋਈ ਅਪੀਲ ਦਲੀਲ ਨਹੀਂ ਸੁਣੀ ਲੋਕਾਂ ਦੀ। ਇਹ ਨਹੀਂ ਵੇਖਿਆ ਕਿ ਸਾਡੇ ਪੰਜਾਬ ਦੀ ਪੰਜਾਬੀਅਤ ਤੇ ਇਹਦਾ ਬਹੁਤ ਮਾੜਾ ਅਸਰ ਪੈ ਰਿਹਾ। ਵੈਸੇ ਤੇ ਗਾਣੇ ਮਨੋਰੰਜਨ ਲਈ ਹੁੰਦੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਇਹ ਦੇਖਣ ਦੀ ਜ਼ਰੂਰਤ ਹੈ ਕਿ ਸਾਡੇ ਖਿੱਤੇ 'ਚ ਇਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਡਿਆ। ਤੇ ਇੱਥੇ ਤੇ DJ ਤੇ ਗਾਣਾ
ਉੱਚਾ ਨੀਵਾਂ ਜਾਂ ਵੱਧ ਘੱਟ ਲਾਉਣ ਤੋਂ ਵੀ ਕਤਲ ਕਰ ਦਿੱਤਾ ਜਾਂਦਾ। ਜੀ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀਆਂ। ਜੇਕਰ ਏਦਾਂ ਨਾ ਕੀਤਾ ਹੁੰਦਾ, ਕਲਾਕਾਰ ਸੋਚ ਕੇ ਚੱਲਦੇ, ਗੀਤਕਾਰ ਸੋਚ ਕੇ ਲਿਖਦੇ, ਸਮਝ ਕੇ ਲਿਖਦੇ, ਉਹ ਚੀਜ਼ਾਂ ਜੇ ਵਾਪਰਦੀਆਂ ਜਿੱਦਾਂ ਹੁਣ ਵਾਪਰ ਲੱਗੀਆਂ ਤਾਂ ਫਿਰ ਸਾਰੇ ਇਹਨਾਂ ਦੇ ਹੱਕ 'ਚ ਖੜਦੇ ਕਿ ਨਹੀਂ, ਸਰਕਾਰ ਇਹਨਾਂ ਤੇ ਇਸ ਤਰ੍ਹਾਂ ਦਾ ਸਤਿਕਾਰ ਨਹੀਂ ਕਰ ਸਕਦੀ। ਪਰ ਕਿਉਂਕਿ ਹੁਣ ਨੁਕਸਾਨ ਹੋ ਰਿਹਾ ਸਮਾਜ ਦਾ, ਸਮਾਜ ਇਸ ਹੱਕ ਦੇ ਵਿੱਚ ਆ ਕਿ ਇਸ ਤਰ੍ਹਾਂ ਦਾ ਕਮਿਸ਼ਨ ਬਣਨਾ ਚਾਹੀਦਾ, ਸਮੇਂ ਦੀ ਮੰਗ ਆ ਔਰ ਇਸ ਤਰ੍ਹਾਂ ਦੀ ਸਖਤਾਈ ਲਾਜ਼ਮੀ ਹੈ ਕਿਉਂਕਿ ਇਹਨਾਂ ਨੇ ਆਪਣੇ ਆਪ ਹਟਣਾ ਨਹੀਂ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਬੁਰੀ ਕੀਤੀ ਕੈਪਟਨ ਦੀ ਕਰਜ਼ਾ ਮਾਫੀ ਨੇ, ਬੈਂਕਾਂ ਨੇ ਕਿਸਾਨਾਂ ਦੇ ਉੱਤੇ ਹੁਣ ਫੌਜਦਾਰੀ ਕੇਸ ਦਰਜ ਕਰਾਉਣੇ ਸ਼ੁਰੂ ਕੀਤੇ ਆ। ਹਾਲੇ ਪ੍ਰਕਾਸ਼ ਸਿੰਘ ਬਾਦਲ ਜਿੱਦਣ ਇਹਨਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨਾ ਸੀ ਨਾ, ਉਦਣ ਆਖਣ ਡਿਆ ਸੀਗਾ ਕਿ ਤੁਸੀਂ ਕਰਜ਼ਾ ਕੁਰਜ਼ਾ ਨਾ ਭਰਿਓ ਤੇ ਇਸ ਤਰ੍ਹਾਂ ਕਰੋ, ਤੁਸੀਂ ਜਾ ਕੇ ਇਹਦਾ ਮੋਤੀ ਮਹਿਲ ਮੱਲ ਲਓ, ਕਿਉਂਕਿ ਇਹਨੇ ਆਖਿਆ ਸੀਗਾ ਕਿ ਜਿਹੜਾ ਕਰਜ਼ਾ ਤੁਹਾਡਾ ਮੈਂ ਲਾਊਂਗਾ, ਜੇ ਨਾ ਲਾ ਸਕਿਆ ਤੇ ਫਿਰ ਤੁਸੀਂ ਜੋ ਕਰਨਾ ਕਰ ਲਿਓ। ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿਣ ਡਏ ਸੀ ਕਿ ਕਰਜ਼ਾ ਕੁਰਜ਼ਾ ਭਰਨ ਦੀ ਕੋਈ ਜ਼ਰੂਰਤ ਨਹੀਂ ਹੈ, ਨਾ ਭਰਿਓ। ਆਹ ਦੇਖ ਲਓ ਹੁਣ ਜਿਨ੍ਹਾਂ ਨੇ ਕੈਪਟਨ ਤੇ ਯਕੀਨ ਕੀਤਾ ਉਹਨਾਂ ਦਾ ਕੀ ਹਾਲ ਹੈ। ਅੱਗੇ ਜੇ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਯਕੀਨ ਕਰ ਲਿਆ ਤੇ ਮੋਤੀ ਮਹਿਲ ਨੂੰ ਜਾ ਪਿਆ, ਉਹਦਾ ਕੀ ਹਾਲ ਹੋਊਗਾ ਜੀ। ਵੈਸੇ ਨਾ ਮੁਕਤਸਰ ਦੇ ਵਿੱਚ ਇੱਕ ਵਾਰੀ ਆਏ ਪ੍ਰਕਾਸ਼ ਸਿੰਘ ਬਾਦਲ ਹੋਰੀ ਤੇ ਇੱਥੇ ਕਹਿ ਕੇ ਸੀ ਹਾਸੇ ਠੱਠੇ ਦੇ ਵਿੱਚ ਕਿ ਡਾਕਾ ਮਾਰ ਲਓ ਤੁਸੀਂ, ਤੁਹਾਨੂੰ ਕੋਈ ਨਹੀਂ ਰੋਕਦਾ, ਮੈਂ ਬੈਠਾ। ਤੇ ਅਗਲੇ ਦਿਨ ਪੰਜਾਬ ਦੇ ਵਿੱਚ ਬਹੁਤ ਵੱਡਾ ਡਾਕਾ ਪੈ ਗਿਆ ਸੀਗਾ ਤੇ ਲੋਕ ਕਹਿੰਦੇ ਸੀ ਕਿ ਦੇਖ ਲਓ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਿੰਨੀ ਛੇਤੀ ਮੰਨਦੇ ਆ ਲੋਕ। ਪਰ ਇਹ ਗੱਲ ਮੇਰੇ ਖਿਆਲ ਦੇ ਨਾਲ ਨਾ ਹੀ ਮੰਨੀ ਜਾਵੇ ਤੇ ਚੰਗਾ ਹੀ ਆ, ਜਿਹੜਾ ਉਹ ਕਹਿੰਦੇ ਆ ਕਿ ਇਹਦਾ ਮੋਤੀ ਮਹਿਲ ਮੰਨ ਲਓ। ਅਸਲ ਦੇ ਵਿੱਚ ਹੋਇਆ ਕੀ ਸੀਗਾ, ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ। ਕਿਸਾਨਾਂ ਨੇ ਬਹੁਤ ਵੱਡੀ ਉਮੀਦ ਲਾਈ ਹੋਈ ਸੀਗੀ ਕਿ ਸਾਡਾ ਕਰਜ਼ਾ ਮਾਫ਼ ਹੋ ਜਾਣਾ, ਸਾਰੇ ਦਾ ਸਾਰਾ ਹੋ ਜਾਊਗਾ। ਉਹਨਾਂ ਨੇ ਕਿਸ਼ਤਾਂ ਭਰੀਆਂ ਨਹੀਂ ਆ। ਵੈਸੇ ਇਹਨਾਂ ਨੇ ਐਲਾਨ ਕਰਦਿਆਂ ਕਿੱਥੋਂ ਤੋੜੀ ਸਮਾਂ ਲੰਘਾ ਦਿੱਤਾ। ਜਾਂ ਫਿਰ ਉਦੋਂ ਹੀ ਕਹਿ ਦਿੰਦੇ ਕਿ ਦੇਖੋ ਅਸੀਂ 2 ਲੱਖ ਤੱਕ ਵਾਲਿਆਂ ਨੂੰ ਰਾਹਤ ਦੇਣੀ ਹੈ, ਮਾਫੀ ਮੂਫੀ ਸਾਰਿਆਂ ਨੂੰ ਨਹੀਂ ਮਿਲਣੀ। ਜਾਂ ਫਿਰ ਉਦੋਂ 2 ਟੁੱਕ ਗੱਲ ਕਹਿ ਦਿੰਦੇ ਤੇ ਆਹ ਕਿਸ਼ਤਾਂ ਨਾ ਟੁੱਟਦੀਆਂ। ਹੁਣ ਜਿਹੜੇ ਵੱਡੇ ਕਰਜ਼ੇ ਲੈ ਕੇ ਬੈਠੇ ਕਿਸਾਨ ਤੇ ਉਹਨਾਂ ਨੂੰ ਵੀ ਉਮੀਦ ਸੀ ਕਿ ਸਾਡੇ ਕਰਜ਼ੇ ਵੀ ਮਾਫ਼ ਹੋ ਜਾਣਗੇ, ਉਹਨਾਂ ਨਾਲ ਬੁਰੀ ਹੋਣ ਡਈ ਹੈ। ਕਾਫੀ ਵੱਡੀ ਰਿਪੋਰਟ ਹੈ, ਅਜੀਤ ਦੇ ਵਿੱਚ ਵੀ ਛਪੀ ਹੈ, ਇੱਕ ਵੱਡੇ ਅੰਗਰੇਜ਼ੀ ਅਖਬਾਰ 'ਚ ਵੀ ਛਪੀ ਆ ਕਿ ਬੈਂਕ ਕੀ ਕਰਦੇ ਪਏ ਆ, ਜਿਨ੍ਹਾਂ ਦੀਆਂ ਸਾਲ 1.5 ਸਾਲ ਤੋਂ ਕਿਸ਼ਤਾਂ ਟੁੱਟੀਆਂ ਨੇ, ਉਹਨਾਂ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਵਾ ਰਹੇ ਆ ਬੈਂਕ। ਔਰ ਕਮਾਲ ਦੀ ਗੱਲ ਇਹ ਆ ਕਿ ਜੇ ਮੰਨ ਲਓ ਇੱਕ ਕਿਸਾਨ ਪਟਿਆਲੇ ਦਾ ਤਾਂ ਉਹਦਾ ਕੇਸ ਜਿਹੜਾ ਕਿੱਥੇ ਲਾਇਆ ਜਾ ਰਿਹਾ ਜਾਂ ਕਿ ਲੁਧਿਆਣੇ 'ਚ ਲਾਇਆ ਜਾ ਰਿਹਾ ਕਿ ਆਪੇ ਤੀਜੇ ਜ਼ਿਲ੍ਹੇ 'ਚ ਜਾਊਗਾ, ਤਰੀਕ ਭੁਗਤਣ ਔਖਾ ਹੋਊਗਾ, ਸਾਡੇ ਨਾਲ ਜਿੱਤੂਗਾ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਕੁਝ ਕਿਸਾਨਾਂ ਨੂੰ ਬੰਬਿਓਂ ਨੋਟਿਸ ਆ ਰਹੇ ਆ, ਮਤਲਬ ਉਹਨਾਂ ਨੂੰ ਬੰਬੇ ਤੋਂ ਚੇਤਾਵਨੀ ਨੋਟਿਸ ਆ ਰਹੇ ਆ ਕਿ ਤੁਸੀਂ ਆਪਣਾ ਕਰਜ਼ਾ ਭਰੋ, ਜਾ ਕੇ ਸੈਟਲਮੈਂਟ ਕਰ ਲਓ ਤੁਸੀਂ ਬੈਂਕ ਦੇ ਨਾਲ, ਨਹੀਂ ਤੇ ਤੁਹਾਡਾ ਕੇਸ ਜਿਹੜਾ ਉਹ ਲੱਗ ਜਾਣਾ। ਹੋ ਕੀ ਰਿਹਾ ਕਿ ਜਿਹੜੇ ਇਹਨਾਂ ਦੇ ਚੈੱਕ ਪਏ ਸੀਗੇ ਉਹ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਲੈ ਜਾਂਦੇ ਆ ਬੈਂਕਾਂ ਵੱਲੋਂ ਚੈੱਕ, ਔਰ ਉਹ ਚੈੱਕ ਮਨਮਰਜ਼ੀ ਦੀ ਡੇਟ ਪਾ ਕੇ ਲਾਏ ਜਾ ਰਹੇ ਧੜਾ ਧੜ, ਔਰ ਕੋਈ ਕਿਤੇ ਲਾਇਆ ਜਾ ਰਿਹਾ, ਕੋਈ ਕਿਤੇ ਲਾਇਆ ਜਾ ਰਿਹਾ। ਉਹ ਕੇਸ ਦਰਜ ਹੋ ਰਿਹਾ। ਕਈ ਕਿਸਾਨਾਂ ਦੀ ਗ੍ਰਿਫਤਾਰੀ ਹੋ ਚੱਲੀ ਸੀਗੀ। ਪਟਿਆਲੇ ਜ਼ਿਲ੍ਹੇ ਦੇ ਵਿੱਚ 3 ਭਰਾ ਸੀਗੇ ਔਰ 3 ਤੇ ਕੇਸ ਬਣ ਗਿਆ। ਉਹ ਕਹਿੰਦੇ ਕਿ ਸਾਨੂੰ ਉਮੀਦ ਸੀਗੀ, ਅਸੀਂ 6-7 ਸਾਲ ਲਗਾਤਾਰ ਕਿਸ਼ਤਾਂ ਭਰਦੇ ਆਏ, ਐਤਕੀ ਅਸੀਂ ਨਹੀਂ ਭਰੀਆਂ ਕਿਉਂਕਿ ਕੈਪਟਨ ਸਰਕਾਰ ਬਣ ਗਈ ਸੀਗੀ ਕਿ ਚਲੋ ਮਾਫ਼ ਹੋ ਜਾਣਾ, ਜਿਹੜਾ ਰਹਿੰਦਾ ਮਾਫ਼ ਹੋ ਜਾਊਗਾ। ਉਹ ਕਹਿੰਦੇ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਸਾਡੇ ਖਿਲਾਫ ਵਾਰੰਟ ਨਿਕਲ ਗਏ ਔਰ ਅਸੀਂ ਭੱਜੇ ਤੇ ਮੋਟੀ ਫੀਸ ਦਿੱਤੀ ਵਕੀਲ ਨੂੰ, ਨਹੀਂ ਤੇ 3 ਭਰਾ ਅੰਦਰ ਚਲੇ ਜਾਣੇ ਸੀਗੇ। ਹੁਣ ਇੱਕ ਕਿਸਾਨ ਇਹ ਰੋਣਾ ਰੋਂਦਾ ਪਿਆ ਕਿ ਮੇਰੀ ਕਿਸ਼ਤ ਟੁੱਟ ਗਈ, ਮੈਨੂੰ ਇਹਨਾਂ ਨੇ 4,60,000 ਦਾ ਨੋਟਿਸ ਭੇਜ ਦਿੱਤਾ, ਮੈਥੋਂ ਪ੍ਰਬੰਧ ਨਹੀਂ ਹੋਇਆ, ਇਹਨਾਂ ਨੇ ਚੈੱਕ ਲਾ ਦਿੱਤਾ, ਮੇਰੇ ਵਾਰੰਟ ਨਿਕਲ ਆਏ। ਉਹ ਕਹਿੰਦਾ ਕਿ ਮੈਂ ਨਿਪਟਾ ਵੀ ਲਿਆ, ਮੈਂ ਉਹ ਭਰ ਵੀ ਦਿੱਤਾ ਜਿਹੜਾ ਇਹਨਾਂ ਨੇ ਮੈਨੂੰ ਹਰਜਾਨਾ ਪਾਇਆ ਸੀਗਾ ਸਾਰਾ, ਪਰ ਬਾਵਜੂਦ ਇਸ ਤੇ ਬੈਂਕ ਕੇਸ ਵਾਪਸ ਨਹੀਂ ਲੈ ਰਿਹਾ। ਹਜ਼ਾਰਾਂ ਇਸ ਤਰ੍ਹਾਂ ਦੇ ਕੇਸ ਹਾਲੇ ਦੱਸਦੇ ਆ ਤਿਆਰ ਪਏ ਆ, ਜਿਹੜੇ ਆਉਣ ਵਾਲੇ ਸਮੇਂ 'ਚ ਲੱਗ ਸਕਦੇ ਆ ਤੇ ਸੈਂਕੜੇ ਲੱਗ ਚੁੱਕੇ ਆ। ਕੋਈ ਕਿਸੇ ਜ਼ਿਲ੍ਹੇ ਦਾ ਕਿਸਾਨ ਕਿਸੇ ਜ਼ਿਲ੍ਹੇ 'ਚ ਤਰੀਕ ਤੇ ਜਾ ਰਿਹਾ, ਕੋਈ ਕਿਸੇ ਜ਼ਿਲ੍ਹੇ ਦਾ ਕਿਸਾਨ ਕਿਸੇ ਜ਼ਿਲ੍ਹੇ 'ਚ ਤਰੀਕ ਭੁਗਤਦਾ ਪਿਆ। ਸੋ ਇਹ ਕੈਪਟਨ ਦੀ ਕਰਜ਼ ਮਾਫੀ ਜਿਹੜੀ ਆ ਉਹ ਇਹਨਾਂ ਕਿਸਾਨਾਂ ਨੂੰ ਕਸੂਤਿਆਂ ਫਸਾ ਗਈ ਆ। ਹੁਣ ਦੇਖੋ ਇਹ ਵੀ ਇੱਕ ਬੜਾ ਵੱਡਾ ਧੱਕਾ ਨਾ, ਵੈਸੇ ਤੇ ਚਲੋ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਬਹੁਤ ਸਾਰਾ ਕਰਜ਼ਾ ਜਿਹੜਾ ਅਸੀਂ ਫਜ਼ੂਲ ਖਰਚੀ 'ਚ ਵੀ ਉਡਾ ਦਿੰਦੇ ਹਾਂ, ਕਈ ਦਫਾ ਅਸੀਂ ਹੋਰ ਪੰਗਿਆਂ 'ਚ ਵੀ ਉਡਾ ਦਿੰਦੇ ਹਾਂ। ਕੋਠੀ ਕਲਚਰ ਜਿੱਦਾਂ ਸਾਡੇ ਇੱਥੇ ਕਾਰ ਕਲਚਰ ਚੱਲਦਾ, ਸਾਰੀਆਂ ਚੀਜ਼ਾਂ ਹੈ, ਉਹ ਇੱਕ ਸੱਚਾਈ ਆ। ਪਰ ਦੇਖੋ ਜਦੋਂ ਪ੍ਰਾਪਰਟੀ ਪਈ ਆ ਬੈਂਕਾਂ ਦੇ ਕੋਲ, ਜਦੋਂ ਜਾਇਦਾਦ ਪਈ ਆ ਬੈਂਕਾਂ ਦੇ ਕੋਲ, ਫਿਰ ਕੇਸ ਕਰਨ ਦਾ ਕੀ ਮਤਲਬ ਆ?
ਔਰ ਉਹ ਵੀ ਫੌਜਦਾਰੀ ਕੇਸ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਤੂੰ ਮਾਫੀ ਤੇ ਨਹੀਂ ਦਿੱਤੀ, ਘੱਟੋ ਘੱਟ ਲੋਕਾਂ ਨੂੰ ਜੇਲ੍ਹ 'ਚ ਤੇ ਨਾ ਜਾਣ ਦੇ, ਇਹਨਾਂ ਤੇ ਕਰਨਾ ਚਾਹੀਦਾ। ਹੁਣ ਕਿਸਾਨ ਦੇਖੋ ਕੇਸਾਂ ਤੇ ਜਾ ਕੇ ਉੱਥੇ ਆਪਣਾ ਸਮਾਂ ਗਵਾਵੇ ਕਿ ਆਪਣੀਆਂ ਫਸਲਾਂ ਸਾਂਭੇ, ਤੇ ਇਹ ਤੇ ਬਹੁਤ ਔਖਾ। ਜੇ ਮੰਨ ਲਓ ਇਹ 3 ਭਰਾ ਆ ਤੇ ਤਿੰਨੇ ਹੀ ਕੇਸ ਦੇ ਵਿੱਚ ਫਸ ਗਏ ਆ, ਉਹ ਚੌਥੇ ਦਿਨ ਤਰੀਕ ਤੇ ਤੁਰੇ ਰਿਹਾ ਕਰਨਗੇ, ਪਿੱਛੋਂ ਉਹਨਾਂ ਦੇ ਖੇਤ ਕੌਣ ਸੰਭਾਲੂਗਾ? ਜੀ 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 ਬਿਲਕੁਲ। ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ ਵੀ ਭਲਕ ਤੋਂ ਸ਼ੁਰੂ ਹੋਏਗੀ ਕਣਕ ਦੀ ਖਰੀਦ, ਪਰ ਢੋਆ ਢੁਆਈ ਦਾ ਰੇੜਕਾ ਬਰਕਰਾਰ। ਦੇਖੋ ਇਹ ਜਿਹੜੀ ਕਣਕ ਦੀ ਅਧਿਕਾਰਤ ਖਰੀਦ ਆ ਨਾ, ਉਹ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ। ਵੈਸੇ ਸਾਡੀਆਂ ਮੰਡੀਆਂ 'ਚ ਕਣਕ ਜਿਹੜੀ ਆ ਉਹ 10 ਤੋਂ ਬਾਅਦ ਆਉਂਦੀ ਆ ਜੀ। ਵੈਸੇ ਪਹਿਲੇ ਹਫ਼ਤੇ 'ਚ ਟਾਵੀਂ ਆਮਦ ਹੋ ਜਾਂਦੀ ਆ। ਭਰਪੂਰ ਆਮਦ ਜਿਹੜੀ ਆ ਉਹ ਪਖਵਾੜੇ ਤੱਕ ਹੋਣੀ ਸ਼ੁਰੂ ਹੁੰਦੀ ਆ। ਤਾਂ ਐਤਕੀ ਰੇੜਕਾ ਇਸ ਗੱਲ ਨੂੰ ਲੈ ਕੇ ਆ, ਕਿਉਂਕਿ ਟਰੱਕ ਯੂਨੀਅਨਾਂ ਤੁਹਾਨੂੰ ਪਤਾ ਹੀ ਇਹਨਾਂ ਨੇ ਭੰਗ ਕਰ ਦਿੱਤੀਆਂ ਸੀਗੀਆਂ, ਜਿਹੜੀਆਂ ਕੁਛ ਆਪਰੇਟਰਸ ਸੁਸਾਇਟੀਆਂ ਬਣਾ ਕੇ ਇਹਨਾਂ ਨੇ ਰਜਿਸਟਰਡ ਕਰਵਾਈਆਂ, ਉਹਨਾਂ ਦੇ ਨਾਲ ਵੀ ਇਹਨਾਂ ਦਾ ਰੇੜਕਾ ਪਿਆ। ਰੇੜਕਾ ਇਸ ਗੱਲ ਨੂੰ ਲੈ ਕੇ ਪਿਆ ਕਿਉਂਕਿ ਜਿਹੜੀ ਅੱਗੇ ਟੈਂਡਰਿੰਗ ਹੁੰਦੀ ਸੀਗੀ, ਉਹਦਾ ਜਿਹੜਾ ਕੈਪ ਹੁੰਦਾ ਸੀਗਾ, ਯਾਨੀ ਟੈਂਡਰ ਦਾ ਜਿਹੜਾ ਕੈਪ ਹੁੰਦਾ ਉਹ 250% ਤੱਕ ਚੱਲ ਜਾਂਦਾ ਸੀਗਾ। ਤੇ ਐਤਕੀ ਇਹਨਾਂ ਨੇ ਇਹ ਜਿਹੜਾ ਕੈਪ ਸੀਗਾ ਉਹ 120 ਤੱਕ ਕਰ ਦਿੱਤਾ ਸੀਗਾ ਕਿ 120% ਤੋਂ ਵੱਧ ਕੋਈ ਵੀ ਟੈਂਡਰ ਹੈ ਜਿਹੜਾ ਉਹ ਭਰ ਹੀ ਨਹੀਂ ਸਕਦਾ। ਤਾਂ ਜਿਹੜੇ ਟਰੱਕ ਆਪਰੇਟਰਸ ਸੀਗੇ ਉਹ ਇਸ ਦੇ ਵਿਰੋਧ 'ਚ ਚਲੇ ਗਏ ਕਿ ਹਰੇਕ ਸਾਲ ਦੇ ਵਿੱਚ ਮਹਿੰਗਾਈ ਜਿਹੜੀ ਉਹ ਵੱਧਦੀ ਜਾਂਦੀ ਹੈ, ਡੀਜ਼ਲ ਦੇ ਖਰਚੇ ਵੱਧ ਜਾਂਦੇ ਆ, ਟੈਕਸ ਵੱਧ ਜਾਂਦੇ ਆ, ਹੋਰ ਕਲਪੁਰਜ਼ਿਆਂ ਦੇ ਰੇਟ ਵੱਧ ਜਾਂਦੇ ਆ। ਤਾਂ ਜਿਹੜਾ ਪਿਛਲੀ ਵਾਰੀ ਟੈਂਡਰ 250% ਤੇ ਗਿਆ ਉਹ ਐਤਕੀ 120% ਤੇ। ਸੋ ਲਿਹਾਜ਼ਾ ਇਹ ਕਾਫੀ ਕੁਛ ਹੈ ਜਿਹੜਾ ਉਹ ਖਿਲਾਰੇ ਦਾ ਕਾਰਨ ਬਣ ਗਿਆ। ਹੁਣ ਜਿਹੜੇ ਆਪਰੇਟਰਸ ਆ ਉਹ ਅੱਡ ਗਏ ਆ, ਆੜ੍ਹਤੀਆਂ ਨੇ ਹੱਥ ਖੜੇ ਕਰ ਦਿੱਤੇ ਆ, ਸਰਕਾਰ ਸਖਤਾਈ ਕਰਦੀ ਪਈ ਹੈ, ਕਹਿੰਦੇ ਕਿ ਜ਼ਰੂਰਤ ਪਈ ਤਾਂ ਫਿਰ ਅਸੀਂ ਐਮਸਾ ਲਾਗੂ ਕਰ ਦਿਆਂਗੇ ਤਾਂ ਕਿ ਇਹਨਾਂ ਤੇ ਕੇਸ ਬਣਾਓ ਜੇ ਇਹ ਅੜਦੇ ਆ। ਹਾਲਾਂਕਿ ਟਰੈਕਟਰ ਟਰਾਲੀਆਂ ਨੂੰ ਕਿਹਾ ਕਿ ਤੁਸੀਂ ਆ ਕੇ ਲੋਡਿੰਗ ਕਰੋ, ਪਰ ਰੌਲਾ ਇਹ ਹੈ ਜੇ ਟਰੈਕਟਰ ਟਰਾਲੀਆਂ ਲਾਉਂਦੇ ਆ ਤੇ ਹਾਈ ਕੋਰਟ ਵੱਲੋਂ ਉਹਨਾਂ ਤੇ ਰੋਕ ਆ। ਕੱਲ ਨੂੰ ਮੰਨ ਲਓ ਹਾਈ ਕੋਰਟ ਉਹਨਾਂ ਦੀਆਂ ਜਿਹੜੀਆਂ ਇਹ ਢੋਆ ਢੁਆਈ ਵਾਲੀਆਂ ਕੰਮਾਕਾਰੀਆਂ ਵਾਲੀਆਂ ਜਿਹੜੀਆਂ ਟਰਾਲੀਆਂ ਉਹਨਾਂ ਨੂੰ ਚੱਕ ਕੇ ਬੰਦ ਕਰ ਦਿੰਦਾ, ਫਿਰ ਰਫੜ ਪੈ ਜਾਣਾ। ਯਾਨੀ ਇਹਦਾ ਕੋਈ ਜਦੋਂ ਤੱਕ ਠੋਸ ਹੱਲ ਨਹੀਂ ਨਿਕਲਦਾ ਉਦੋਂ ਤੱਕ ਜਿਹੜੀ ਇਹ ਕਣਕ ਦੀ ਅਧਿਕਾਰਤ ਖਰੀਦ ਸ਼ੁਰੂ ਹੋਣ ਜਾ ਰਹੀ ਆ, ਇਹ ਮੇਰੇ ਖਿਆਲ ਦੇ ਨਾਲ ਢੋਆ ਢੁਆਈ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰ ਪਾਏਗੀ ਸਰਕਾਰ ਨੂੰ ਵੀ ਔਰ ਕਿਸਾਨ ਨੂੰ ਵੀ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।